पिछली बार एक वीर ने इंटरव्यू लिया सीगा ਤੇ ਉੱਥੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਨਾ ਇੱਕ ਬੜੀ ਵਧੀਆ ਗੱਲ ਕੀਤੀ ਸੀ। ਉਹ ਕਹਿੰਦੇ ਜੋ ਜੱਫੀ ਦਾ ਸਵਾਦ ਇੱਥੇ ਮਿਲਦਾ ਹੈ ਨਾ, ਉਹ ਜੱਫੀ ਦਾ ਸਵਾਦ ਉਸ ਪੰਜਾਬ ਵਿੱਚ ਨਹੀਂ ਮਿਲਦਾ। ਜੋ ਪਿਆਰ ਮਿਲਦਾ ਇੱਥੇ, ਇਹ ਮਾਣ ਸਾਨੂੰ ਵੀ ਲੱਗਦਾ ਹੈ ਕਿ ਇੱਥੇ ਇੰਨਾ ਮਾਣ ਸਤਿਕਾਰ ਦੁਨੀਆ 'ਚ ਭਾਵੇਂ ਜੋ ਮਰਜ਼ੀ ਕਹਿਣ, ਲੇਕਿਨ ਜਿਹੜਾ ਇੱਥੇ ਇੱਕ ਵਾਰੀ ਆ ਜਾਂਦਾ ਨਾ, ਜੋ ਇੱਥੇ ਜੱਫੀ ਦਾ ਪਿਆਰ ਲੈ ਕੇ ਜਾਂਦਾ ਨਾ, ਉਹ ਸਾਰੀ ਜ਼ਿੰਦਗੀ ਜਿਹੜਾ ਨਾ ਉਹ ਨਹੀਂ ਭੁੱਲਦਾ। ਗੁਰੂ ਦਾ ਘਰ, ਅੱਲਾ ਦਾ ਘਰ ਇੰਨਾ ਵੱਡਾ ਹੈ, ਠੀਕ ਹੈ। ਉਹਦੇ ਲਈ ਤੁਸੀਂ ਅਗਰ ਅੰਦਰ ਦੀ ਸੋਚ ਨਾਲ ਉਸ ਨੂੰ ਕੋਈ ਵੀ ਫਰਿਆਦ ਕਰੋ, ਦਿਲ ਦੀ ਸੋਚ ਨਾਲ, ਦਿਖਾਵੇ ਵਾਲੀ ਸੋਚ ਨਾਲ ਨਹੀਂ, ਦਿਲ ਦੀ ਸੋਚ ਨਾਲ ਤੁਸੀਂ ਕੋਈ ਵੀ ਫਰਿਆਦ ਕਰੋਗੇ, ਕੋਈ ਵੀ ਅਰਦਾਸ ਕਰੋਗੇ, ਉਸ ਨੇ ਪੂਰੀ ਕਰਨੀ ਹੀ ਕਰਨੀ। ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹਦੇ ਬਾਰੇ ਕੀ ਕਹਿਣਗੇ? ਸਰ ਦੇਖੋ, ਉਹ ਸਾਨੂੰ ਮਾਣ ਦਿੰਦੀ ਹੈ, ਜੀ ਕਰਕੇ ਬੁਲਾਉਂਦੀ ਹੈ। ਮਤਲਬ ਇੱਕ ਬੱਚਾ ਵੀ ਹੁੰਦਾ ਤੇ ਉਹਨੂੰ ਵੀ ਜੀ ਕਰਕੇ ਬੁਲਾਉਂਦੀ ਹੈ, ਚੰਗਾ ਲੱਗਦਾ। ਤੇ ਇਹਨਾਂ ਦੀ ਕੰਨ 'ਚ ਫੂਕ ਮਾਰ ਦਿਆ ਕਰੋ ਕਿ ਸਾਡੇ ਪਾਕਿਸਤਾਨੀਆਂ ਨਾਲ ਵੀ ਚੰਗਾ ਬੋਲਿਆ ਕਰਨ। देखो इस बारे ते देखो मैं इत्थे रहिंदा नहीं हाँ, ते मैं दोबारा भी आना है। ਜਦੋਂ ਮੁਲਕ ਦੇ ਦੋ ਟੁਕੜੇ ਹੋਏ ਤੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪੰਜਾਬੀਆਂ ਨੂੰ ਹੋਇਆ, ਠੀਕ ਹੈ। ਦੋ ਪੰਜਾਬੀ ਭਰਾਵਾਂ ਦੇ ਜਿਹੜੇ ਨੇ ਨਾ ਉਹ ਅਲੱਗ ਹੋਏ, ਤੇ ਉਹਦੇ ਵਾਸਤੇ ਅਗਰ ਸਰਕਾਰਾਂ ਚੰਗੇ ਕੰਮ ਕਰਦੀਆਂ ਨੇ, ਜਿਵੇਂ ਕਰਤਾਰਪੁਰ ਲਾਂਘਾ ਖੁੱਲ੍ਹਿਆ, ਇੱਕ ਬਹੁਤ ਵੱਡਾ ਸੁਨੇਹਾ ਗਿਆ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਜੀ ਨਨਕਾਣਾ ਸਾਹਿਬ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਸੰਗਤ ਆਈ ਹੈ ਸਾਕਾ ਪੰਜਾ ਸਾਹਿਬ ਦੇ ਈਵੈਂਟ 'ਤੇ। ਸਾਡੇ ਨਾਲ ਇੱਕ ਬੜੀ ਮਸ਼ਹੂਰ ਸ਼ਖਸੀਅਤ ਮੌਜੂਦ ਹੈ, ਹਰਜੋਤ ਸ਼ਾਹ ਸਿੰਘ ਸਾਹਿਬ। ਇਹ ਆਪਣਾ ਸਿੱਖੀ ਚੈਨਲ ਵੀ ਚਲਾ ਰਹੇ ਆ, ਅਤੇ ਹੋਰ ਵੀ ਆਪਾਂ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਔਰ ਸਾਕਾ ਪੰਜਾ ਸਾਹਿਬ ਦੇ ਮੁਤਲਕ ਵੀ ਇਹਨਾਂ ਨਾਲ ਗੱਲਬਾਤ ਕਰਨੀ ਹੈ ਕਿ ਇਹਦੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ, ਇਸ ਕਰਕੇ ਥੋੜ੍ਹਾ ਜਿਹਾ ਇਹਦੇ ਬਾਰੇ ਵੀ ਆਪਾਂ ਪਤਾ ਕਰਨਾ ਕਿ ਇਹ ਅਸਲ ਵਾਕਿਆ ਕਿਸ ਤਰ੍ਹਾਂ ਹੋਇਆ ਸੀਗਾ ਜੀ। ਪਹਿਲੇ ਤਾਂ ਜੀ ਤੁਹਾਨੂੰ ਖੁਸ਼ ਆਮਦੀਦ ਕਿ ਤੁਸੀਂ ਸਾਡੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੀ ਧਰਤੀ 'ਤੇ, ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਏ ਹੋ। ਵੈਲਕਮ ਕਰਦੇ ਹਾਂ ਜੀ ਪੂਰੇ ਪਾਕਿਸਤਾਨ ਦੀ ਤਰਫ। ਅਸੀਂ ਸਾਰਿਆਂ ਨੂੰ ਕੀ ਕਹਿੰਦੇ ਨੇ ਧੰਨਵਾਦ ਕਰਦੇ ਹਾਂ ਪਹਿਲੇ ਤਾਂ ਕਿਸਾਨਾ ਸਾਹਿਬ ਦਾ, ਕਿਉਂਕਿ ਪੁਰਾਣੀ ਸਾਂਝ ਅੱਜ ਇੱਕ ਦਰਸ਼ਨ ਫੇਸ ਟੂ ਫੇਸ ਜਿਹੜੇ ਨੇ ਅੱਜ ਪਹਿਲੀ ਵਾਰ ਕਰਨ ਦਾ ਮੌਕਾ ਮਿਲਿਆ। ਅਤੇ ਮੈਂ ਜਿਹੜੇ ਵੀ ਦਰਸ਼ਕ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਕਹਾਂਗਾ। ਅਤੇ ਅਸੀਂ ਅੱਜ ਆਏ ਹਾਂ ਪੰਜਾ ਸਾਹਿਬ ਸਾਕਾ, ਜਿਹੜਾ 1922 ਦੇ ਵਿੱਚ ਵਾਪਰਿਆ। ਉਹ ਵਾਕਿਆ ਇਸ ਤਰ੍ਹਾਂ ਸੀਗਾ ਕਿ ਜਦੋਂ ਇੱਕ ਸਿੰਘਾਂ ਨੂੰ ਬੰਦੀ ਬਣਾ ਕੇ ਟ੍ਰੇਨ ਜਾ ਰਹੀ ਸੀ, ਤਾਂ ਨਨਕਾਣਾ ਸਾਹਿਬ ਪੰਜਾ ਸਾਹਿਬ ਵਿਖੇ ਉੱਥੇ ਦੇ ਵੀਰਾਂ ਨੇ, ਸਿੱਖਾਂ ਨੇ ਕਿਹਾ ਕਿ ਅਸੀਂ ਜਿਹੜੇ ਬੰਦੀ ਹੈਗੇ ਨੇ ਕਈ ਦਿਨਾਂ ਤੋਂ ਭੁੱਖੇ ਨੇ ਅਤੇ ਅਸੀਂ ਉਹਨਾਂ ਨੂੰ ਲੰਗਰ ਛਕਾਉਣਾ ਹੈ। ਲੇਕਿਨ ਉਸ ਟਾਈਮ ਦੀ ਹਕੂਮਤਾਂ ਨੇ ਕਿਹਾ ਕਿ ਨਹੀਂ, ਅਸੀਂ ਨਹੀਂ ਛਕਾਵਾਂਗੇ ਅਤੇ ਅਸੀਂ ਗੱਡੀ ਨਹੀਂ ਰੋਕਾਂਗੇ। ਤਾਂ ਪੰਜਾ ਸਾਹਿਬ ਸਟੇਸ਼ਨ ਜਿਹੜਾ ਅੱਜ ਹੈ, ਉੱਥੇ ਸਿੰਘਾਂ ਨੇ ਕੀ ਕੀਤਾ, ਲੰਗਰ ਤਿਆਰ ਕੀਤਾ ਅਤੇ ਰੇਲ ਦੀ ਪਟੜੀ ਦੇ ਉੱਤੇ ਲੇਟ ਗਏ। ਮਜਬੂਰਨ ਜਿਹੜਾ ਹੈ ਉਸ ਹਕੂਮਤਾਂ ਨੂੰ ਗੱਡੀ ਰੋਕਣੀ ਪਈ ਅਤੇ ਲੰਗਰ ਉਹਨਾਂ ਨੇ ਜਿਹੜਾ ਕੈਦੀਆਂ ਨੂੰ ਛਕਾਇਆ। ਅੱਜ ਜਿਹੜਾ ਇੱਕ 30 ਤਰੀਕ ਹੈ, ਉਹ ਉਸ ਯਾਦਗਾਰ ਦੇ 100 ਸਾਲ ਨੇ, ਜਿਸ ਕਰਕੇ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਦੀ ਜਿਹੜੀ ਅਗਵਾਈ ਹੇਠ ਇੱਕ ਜੱਥਾ ਜਿਹੜਾ ਹੈ ਉਹ ਇੱਥੇ ਪੰਜਾ ਸਾਹਿਬ ਆਇਆ ਹੈ, ਔਰ ਅੱਜ ਅਸੀਂ ਨਨਕਾਣਾ ਸਾਹਿਬ ਹਾਂ। ਅੱਛਾ, ਇਹ ਜਿਹੜਾ ਸਾਰਾ ਵਾਕਿਆ ਸੀ, ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਨੁਕਸਾਨ ਤਾਂ ਨਹੀਂ ਹੋਇਆ ਸੀਗਾ ਜੀ? ਨੁਕਸਾਨ ਹੋਇਆ ਸੀ, ਕੁਝ ਜਾਨਾਂ ਗਈਆਂ ਸੀਗੀਆਂ, ਪਰ ਗੱਡੀ ਫਿਰ ਵੀ ਉਹਨਾਂ ਨੇ ਰੋਕਤੀ ਸੀਗੀ। 2-4 ਜਾਨਾਂ ਗਈਆਂ ਸੀ, ਜ਼ਿਆਦਾ ਨਹੀਂ ਗਈਆਂ, ਲੇਕਿਨ ਗੱਡੀ ਜਿਹੜੀ ਸੀਗੀ ਉਹ ਉਹਨਾਂ ਨੇ ਫਿਰ ਹਕੂਮਤਾਂ ਨੇ ਰੋਕਣੀ ਪੈ ਗਈ ਸੀ। ਦੇਖੋ ਜੀ, ਜਦੋਂ ਤੁਸੀਂ ਕੋਈ ਚੀਜ਼ ਮਨਾਉਣੀ ਹੋਵੇ, ਇੱਕ ਯਾਦਗਾਰ ਬਣਾਉਣੀ ਹੋਵੇ, ਉਹਦੇ ਲਈ ਥੋੜ੍ਹਾ ਜਿਹਾ ਨੁਕਸਾਨ ਜਿਹੜਾ ਨਾ ਉਹ ਹੋ ਜਾਂਦਾ, ਔਰ ਤੁਸੀਂ ਉਸੇ ਨੁਕਸਾਨ ਦੀ ਵਜ੍ਹਾ ਤੋਂ ਇੱਕ ਯਾਦਗਾਰੀ ਤੌਰ 'ਤੇ ਅਸੀਂ ਪੂਰਾ ਹਰ ਸਾਲ ਬਾਅਦ ਇਹ ਦਿਨ ਮਨਾਉਂਦੇ ਨੇ। ਪਰ ਇਸ ਵਾਰੀ ਜਿਹੜਾ ਹੈ ਉਸ ਯਾਦਗਾਰ ਨੂੰ 100 ਸਾਲ ਸ਼ਤਾਬਦੀ ਹੈ, ਅਤੇ ਉਸ ਨੂੰ ਫਿਰ ਦਿੱਲੀ ਤੋਂ, ਸ਼੍ਰੋਮਣੀ ਕਮੇਟੀ ਤੋਂ, ਦਿੱਲੀ ਕਮੇਟੀ ਤੋਂ, ਹਰ ਜਗ੍ਹਾ ਤੋਂ ਜਿਹੜੀ ਸੰਗਤ ਹੈ ਉਹ ਉੱਥੇ ਪਹੁੰਚ ਰਹੀ ਹੈ। ਅਤੇ 30 ਤਰੀਕ ਨੂੰ ਉੱਥੇ ਪਹਿਲੇ ਜਿਹੜਾ ਇੱਕ ਸਮਾਗਮ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਏਗਾ, ਔਰ ਉਸ ਤੋਂ ਬਾਅਦ ਇੱਕ ਨਿਵੇਕਲਾ ਪਹਿਲੀ ਵਾਰ ਜਿਹੜਾ ਸਟੇਸ਼ਨ ਦੇ ਉੱਤੇ ਵੀ 2 ਘੰਟੇ ਦਾ ਕੀਰਤਨ ਦਾ ਪ੍ਰੋਗਰਾਮ ਉਹਨਾਂ ਨੂੰ ਯਾਦਗਾਰ, ਔਰ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦੀ ਵੀ ਯਾਦਗਾਰ, ਅਤੇ ਉਸ ਸਾਕੇ ਨੂੰ ਯਾਦ ਕਰਨ ਵਾਸਤੇ ਕੀਤਾ ਜਾ ਰਿਹਾ।
ਹਸਨ ਅਬਦਾਲੀ 'ਚ। ਸ਼ਾਹ ਸਾਹਿਬ ਤੁਸੀਂ ਇਹ ਦੱਸੋ ਕਿ ਆਪਣਾ ਜਿਹੜਾ ਪਿਛੋਕੜ ਸੀਗਾ ਉਹ ਪਾਕਿਸਤਾਨ ਦਾ ਸੀ ਤੇ ਹੁਣ ਮੌਜੂਦਾ ਤੁਸੀਂ ਕਿੱਥੇ ਰਹਿ ਰਹੇ ਹੋ? ਜੀ ਮੇਰਾ ਜਿਹੜਾ ਪਿਛੋਕੜ ਹੈ ਡੇਰਾ ਇਸਮਾਈਲ ਖਾਨ ਦੇ ਅਸੀਂ ਵਾਸੀ ਰਹੇ ਹਾਂ, ਸਾਡੇ ਬਜ਼ੁਰਗ ਉੱਥੇ ਰਹੇ ਨੇ। ਉੱਥੇ ਆਪਣਾ ਮੈਂ ਜਿਹੜਾ ਬਿਲੋਂਗ ਕਰਦਾ ਵਾਂ ਗੁਰੂ ਰਾਮਦਾਸ ਜੀ ਜਿਹੜੇ ਸਨ ਉਹਨਾਂ ਦੇ ਵਿਰਸੋਇਆ ਇੱਕ ਪਰਿਵਾਰ ਸੀ, ਸ਼ਾਹ ਪਰਿਵਾਰ, ਸੋਮਾ ਸ਼ਾਹ। ਮੈਂ ਉਸ ਪਰਿਵਾਰ ਤੋਂ ਬਿਲੋਂਗ ਕਰਨਾ। ਤੇ ਅੱਜ ਹੁਣ ਅਸੀਂ ਉੱਥੇ ਦਿੱਲੀ ਦੇ ਵਿੱਚ ਜਿਹੜਾ ਹੈਗਾ ਵੀ ਆਪਣਾ ਅਸੀਂ ਹੈਗੇ ਹਾਂ। ਅੱਛਾ, ਸਿੱਖਾਂ ਦੇ ਵਿੱਚ ਸ਼ਾਹ ਜਿਹੜਾ ਲੱਗਦਾ, ਸਿੰਘ ਵੀ ਸ਼ਾਹ ਵੀ, ਇੱਕ ਦੋ ਲਹਿਦਾ ਚੀਜ਼ਾਂ। ਸਾਡੇ ਸ਼ਾਹ ਜਿਹੜੇ ਆ ਉਹ ਹੋਰ ਤਰ੍ਹਾਂ ਇੱਕ ਬੜੀ ਆਲਾ ਜਿਹੜੀ ਨਾ ਸਾਡੇ ਇੱਕ ਕਾਸਟ ਗਿਣੀ ਜਾਂਦੀ ਆ। ਤੇ ਇਹ ਆਪਣੇ ਨਾਂ ਦੇ ਨਾਲ ਜਿਹੜਾ ਸ਼ਾਹ ਲੱਗਾ, ਇਹਦੀ ਕੀ ਆਪਣਾ ਹਿਸਟਰੀ ਹੈ ਜੀ? ਇਹਦੇ ਵਿੱਚ ਸੀਗਾ ਕਿ ਜਦੋਂ ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਤੇ ਗੁਰੂ ਰਾਮਦਾਸ ਸਾਹਿਬ ਜਦੋਂ ਸੇਵਾ ਕਰਵਾ ਰਹੇ ਸਨ, ਤੇ ਸਾਡੇ ਇੱਕ ਬਜ਼ੁਰਗ ਸੀਗਾ, ਬੱਚਾ ਸੀਗਾ ਸੋਮਾ, ਤੇ ਉਹ ਨਾ ਕੁੰਗੜੀਆਂ ਵੇਚਦੇ ਸੀਗੇ, ਛੋਲੇ ਜਿਹੜੇ ਉਬਾਲ ਕੇ ਕਹਿੰਦੇ ਨੇ ਉਹਨੂੰ ਕੁੰਗੜੀਆਂ ਕਹਿੰਦੇ ਸਨ। ਉਹ ਸੇਲ ਕਰਦੇ ਸੀਗੇ ਤੇ ਗੁਰੂ ਸਾਹਿਬ ਆਏ ਸ਼ਾਮੀ ਤੇ ਉਸ ਬੱਚੇ ਨੂੰ ਕਹਿੰਦੇ ਵੀ ਅੱਜ ਤੇਰੀ ਜਿਹੜੀ ਵਟਕ ਹੈ ਨਾ, ਜੋ ਕਮਾਈ ਕੀਤੀ ਹੈ ਤੂੰ ਸਾਨੂੰ ਸੇਵਾ 'ਚ ਦੇਣੀ ਹੈ। ਤੇ ਉਹਨੇ ਕਿਹਾ ਠੀਕ ਹੈ, 7 ਬਚਨ ਦੇਤੀ। ਅਗਲੇ ਦਿਨ ਵੀ ਇਸ ਤਰੀਕੇ ਨਾਲ ਹੋਇਆ ਕਿ ਫਿਰ ਗੁਰੂ ਸਾਹਿਬ ਆਏ ਕਿ ਅੱਜ ਤੇਰੀ ਵਟਕ ਚਾਹੀਦੀ, ਜਦ ਕਿ ਉਹ ਇੱਕ ਗਰੀਬ ਪਰਿਵਾਰ ਤੋਂ ਸੀ, ਕੁੰਗੜੀਆਂ ਵੇਚ ਕੇ ਗੁਜ਼ਾਰਾ ਕਰਦਾ ਸੀਗਾ। ਤੇ ਉਹਨੇ ਅਗਲੇ ਦਿਨ ਵੀ ਦੇ ਦਿੱਤੀ। ਤੇ ਤੀਸਰੇ ਦਿਨ ਜਿਹੜੇ ਉਹਦੇ ਮਾਤਾ ਜੀ ਸਨ ਨਾ, ਉਹ ਕਹਿੰਦੇ ਅਗਰ ਬਾਈ ਚਾਂਸ ਗੁਰੂ ਸਾਹਿਬ ਨਾ ਆਣ, ਨਾ ਭੁੱਲ ਜਾਣ, ਤੇ ਤੂੰ ਜਾ ਕੇ ਗੁਰੂ ਸਾਹਿਬ ਨੂੰ ਜਿਹੜੀ ਹੈ ਕਮਾਈ ਜਿਹੜੀ ਹੈ ਦੇ ਆਈ। ਠੀਕ ਹੈ। ਤੇ ਅਗਲੇ ਦਿਨ ਜਦੋਂ ਗੁਰੂ ਸਾਹਿਬ ਨਹੀਂ ਆਏ, ਕਿਉਂਕਿ ਗੁਰੂ ਸਾਹਿਬ ਦੀ ਤੇ ਆਪਣੀ ਖੇਡਾਂ ਨੇ, ਉਹਨਾਂ ਦੀ ਆਪਣੀ ਪ੍ਰੀਖਿਆ ਨੇ, ਤੇ ਜਦੋਂ ਨਹੀਂ ਆਇਆ ਤੇ ਉਹ ਬੱਚਾ ਜਿਹੜਾ ਸੀ ਸੋਮਾ ਸਾਡੇ ਬਜ਼ੁਰਗ, ਉਹ ਜਿਹੜੇ ਨੇ ਉਹ ਗੁਰੂ ਸਾਹਿਬ ਕੋਲ ਗਏ ਕਿ ਗੁਰੂ ਸਾਹਿਬ ਇਹ ਮੇਰੇ ਵੱਲੋਂ ਜਿਹੜੀ ਵਟਕ ਅੱਜ ਤੁਸੀਂ ਭੁੱਲ ਗਏ ਹੋ ਤੇ ਇਹ ਵਟਕ ਹੈਗੀ ਹੈ। ਤੇ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਅੱਜ ਤੋਂ ਸ਼ਾਹ ਹੈਗਾ ਵੇਂ। ਉਹਨਾਂ ਨੇ ਕਿਹਾ ਸ਼ਾਹ ਕਿਉਂ ਹੈ? ਕਹਿੰਦੇ ਜੀ ਜਿਹੜਾ ਦਿੰਦਾ ਹੈ ਉਹ ਸ਼ਾਹ ਹੁੰਦਾ ਤੇ ਦੇਣ ਵਾਲਾ ਸ਼ਾਹ ਹੈ। ਤੇ ਉਹਨਾਂ ਨੇ ਫਿਰ ਇੱਕ ਬਚਨ ਦਿੱਤੇ, ਸੋਮਾ ਸ਼ਾਹ ਬੇਪਰਵਾਹ। ਤੇ ਉਸੇ ਪਰਿਵਾਰ ਦੇ ਵਿੱਚ ਜਿਹੜੀ 14ਵੀਂ ਪੁਸ਼ਤ ਹਾਂ ਉਹ ਮੈਂ ਹਾਂ, 15ਵੀਂ ਮੇਰਾ ਬੇਟਾ ਪੁਸ਼ਤ ਹੈਗਾ ਵੇ। ਉਹ ਫਿਰ ਉਸ ਪਰਿਵਾਰ ਫਿਰ ਕੀ ਹੋਇਆ ਕਿ ਸਾਡੇ ਬਜ਼ੁਰਗਾਂ ਦੇ ਨਾਮ ਨਾਲ ਸ਼ਾਹ ਲੱਗਣਾ ਸ਼ੁਰੂ ਹੋ ਗਿਆ। ਇਹ ਵੀ ਇੱਕ ਇਤਿਹਾਸ ਹੈ ਕਿ ਲੋਕੀ ਪੁੱਛਦੇ ਨੇ ਵੀ ਜਿਵੇਂ ਇੱਕ ਸਿੰਘ ਦਾ ਨਾਮ ਹੁੰਦਾ ਹੈ ਮਨਜੀਤ ਸਿੰਘ, ਅੱਗੇ ਆਪਣੀ ਕਾਸਟ ਲਗਾਉਂਦੇ ਨੇ, ਤੁਸੀਂ ਸ਼ਾਹ ਕਿਉਂ ਲਗਾਉਂਦੇ ਹੋ? ਸਾਨੂੰ ਪਹਿਲੇ ਗੁਰੂ ਸਾਹਿਬ ਨੇ ਖਿਤਾਬ ਦਿੱਤਾ ਸ਼ਾਹ ਦਾ, ਤੇ ਸਾਡੇ ਬਜ਼ੁਰਗਾਂ ਦੇ ਨਾਲ ਰਵੇਲ ਸ਼ਾਹ, ਗੋਬਿੰਦ ਸ਼ਾਹ ਸਭ ਲੱਗਦਾ ਰਿਹਾ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਾਇਆ ਤੇ ਸਿੰਘ ਦਾ ਖਿਤਾਬ ਦਿੱਤਾ। ਤੇ ਉਹ ਫਿਰ ਅਸੀਂ ਪਹਿਲੇ ਇੱਕ ਖਿਤਾਬ ਸਾਡੇ ਬਜ਼ੁਰਗਾਂ ਕੋਲ ਸੀਗਾ, ਅਸੀਂ ਫਿਰ ਅੱਗੇ ਸਿੰਘ ਲਗਾਉਣਾ ਸ਼ੁਰੂ ਕੀਤਾ। ਤਾਂ ਜਿਵੇਂ ਮੇਰਾ ਨਾਮ ਹਰਜੋਤ ਸ਼ਾਹ ਸਿੰਘ ਹੈ, ਬੇਟੇ ਦਾ ਅਰਸ਼ਮੀਤ ਸ਼ਾਹ ਸਿੰਘ ਹੈ। ਤੇ ਸਾਡੇ ਹੁਣ ਮੈਂ ਇੱਕ ਹੋਰ ਇਹਦੇ ਵਿੱਚ ਐਡ ਔਨ ਕਰਨਾ ਚਾਹਾਂਗਾ, ਮੇਰੇ ਪਰਦਾਦਾ ਜੀ ਗੋਬਿੰਦ ਸ਼ਾਹ ਸਿੰਘ ਜੀ। ਅੱਜ ਦਰਬਾਰ ਸਾਹਿਬ ਦੇ ਵਿੱਚ ਇੱਕ ਸਰੂਪ ਹੈ ਜਿਹਦੇ ਵਿੱਚ ਸੋਨੇ ਦੀ ਜਿਲਦ ਚੜੀ ਹੋਈ ਹੈ। ਉਹਦੇ ਵਿੱਚ ਕੀ ਸੀਗਾ ਕਿ ਇੱਕ ਅੰਗ ਦੇ 8 ਪੱਤਰੇ ਹੋ ਗਏ, 4 ਪੱਤਰੇ ਹੋ ਗਏ ਸੀਗੇ, 8 ਪੱਤਰੇ ਹੋ ਗਏ ਸੀਗੇ। ਤੇ ਸਾਡੇ ਬਜ਼ੁਰਗ ਜਿਹੜੇ ਗੋਬਿੰਦ ਸ਼ਾਹ ਸਿੰਘ ਸੀ, ਉਹਨਾਂ ਨੇ 9 ਸਾਲ ਦੇ ਕਰੀਬ ਉਸ ਇੱਕ ਬੀੜ ਦੇ ਉੱਤੇ ਸੇਵਾ ਕੀਤੀ, ਕਿਉਂਕਿ ਉਹ ਜਲਦੀ ਚ ਮਾਇਰ ਸਨ। ਉਹਨਾਂ ਨੇ ਇੱਕ ਅੰਗ ਨੂੰ ਐਵੇਂ ਜੋੜਿਆ, ਅੰਗ ਜੋੜ ਕੇ ਜਿੱਥੇ ਜਿੱਥੇ ਸ਼ਬਦ ਮਿਸਿੰਗ ਸੀਗਾ ਉਹ ਪੈਨ ਨਾਲ, ਸ਼ਾਈ ਨਾਲ ਠੀਕ ਕੀਤਾ। ਤੇ ਉਹ ਜਿਹੜੀ ਸੋਨੇ ਵਾਲੀ ਬਿਲਡ ਤਿਆਰ ਕਰਕੇ 9 ਸਾਲ ਬਾਅਦ ਉੱਥੇ ਭੇਟ ਕੀਤੀ ਸੀ, ਜਿਹੜੀ ਅੱਜ ਕੱਲ੍ਹ ਕਿਸੇ ਖਾਸ ਮੌਕੇ ਤੇ ਦਰਸ਼ਨ ਕਰਾਈ ਜਾਂਦੀ ਹੈ, ਜਿਸ ਕਰਕੇ ਬਜ਼ੁਰਗਾਂ ਨੂੰ ਉੱਥੇ ਵੀ ਮਾਣ ਮਿਲਿਆ। ਔਰ ਅੱਜ ਉੱਥੇ ਵੀ ਅਜਾਇਬ ਘਰ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਜਿਹੜੀ ਹੈ ਫੋਟੋ ਸੁਸ਼ੋਭਿਤ ਹੈ। ਆਪਣੇ ਬਜ਼ੁਰਗਾਂ ਨੇ ਤਾਂ ਬਹੁਤ ਸਖਾਵਤ ਕੀਤੀ, ਸਖਾਵਤ ਦੀ ਵਜ੍ਹਾ ਤੋਂ ਆਪਣਾ ਸ਼ਾਹ ਜਿਹੜਾ ਇੱਕ ਨਾਂ ਦਾ ਹਿੱਸਾ ਬਣ ਗਿਆ। 14 ਨਸਲਾਂ ਬਾਅਦ 'ਚ ਆ ਗਈਆਂ। ਇਸ ਚੀਜ਼ ਨੂੰ ਕਿਸ ਹੱਦ ਤੱਕ ਜਾਰੀ ਰੱਖ ਸਕੇ? ਵੀ ਜੀ ਦੇਖੋ, ਜੋ ਉਹਨਾਂ ਦੀ ਦੇਣ ਸੀ ਉਸ ਹਿਸਾਬ ਨਾਲ ਤੇ ਅਸੀਂ ਨਹੀਂ ਕਰ ਸਕੇ ਉਹਨਾਂ, ਪਰ ਗੁਰੂ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ। ਕਿਤੇ ਨਾ ਕਿਤੇ ਉਹ ਬਜ਼ੁਰਗਾਂ ਦੀ ਜਿਹੜੀ ਗੁੜਤੀ ਹੈ ਉਹ ਅੱਜ ਵੀ ਸਾਡੀ ਪੀੜ੍ਹੀ ਦੇ ਵਿੱਚ ਜਿਹੜੀ ਹੈ ਚਲਦੀ ਪਈ ਹੈ, ਕਿਉਂਕਿ ਉੱਥੇ ਦਿੱਲੀ ਵਿੱਚ ਉਸ ਪੀੜ੍ਹੀ ਨੂੰ ਸੰਭਾਲ ਕੇ ਸਰਦਾਰ ਅਵਤਾਰ ਸ਼ਾਹ ਸਿੰਘ ਜੀ ਹੈਗੇ ਨੇ, ਉਹਨਾਂ ਨੇ ਉਹ ਪੀੜ੍ਹੀ ਸੰਭਾਲੀ ਹੋਈ ਹੈ। ਅੱਜ ਵੀ ਉਹ ਲੋਕਾਂ ਦੀ ਸੇਵਾ ਜਿਹੜੀ ਹੈ ਕਰਦੇ ਨੇ, ਲੋਕਾਂ ਦੇ ਦੁੱਖ ਦੂਰ ਜਿਹੜੇ ਨੇ ਲੋਕੀ ਦੂਰੋਂ ਦੂਰੋਂ ਜਾਂਦੇ ਨੇ, ਕਰਦੇ ਨੇ। ਔਰ ਕਿਤੇ ਨਾ ਕਿਤੇ ਮੈਨੂੰ ਵੀ ਮਾਣ ਹੈ ਕਿ ਉਸ ਸੇਵਾ ਦੇ, ਚਲੋ ਉਹ ਨਹੀਂ ਕਰ ਪਾਉਂਦੇ, ਪਰ ਕਿਤੇ ਨਾ ਕਿਤੇ ਉਹ ਅੰਸ਼ ਜਿਹੜੇ ਨੇ ਅੱਜ ਮੇਰੇ 'ਚ, ਮੇਰੇ ਪਰਿਵਾਰ ਦੇ ਵਿੱਚ, ਮੇਰੇ ਬੱਚਿਆਂ ਵਿੱਚ ਹੈ ਨੇ। ਉਹਦੇ ਲਈ ਮੈਂ ਅੱਜ ਵੀ ਗੁਰੂ ਸਾਹਿਬ ਦਾ ਰਿਣੀ ਹਾਂ ਕਿ ਉਹ ਜਿਹੜੀ ਸੋਚ ਹੈਗੀ ਹੈ ਕਿਤੇ ਨਾ ਕਿਤੇ ਸਾਨੂੰ ਅੱਜ ਝੋਲੀ ਪਈ ਹੋਈ ਹੈ। ਲੋਕਾਂ ਨੂੰ ਤਵੱਕਾ ਹੈਗੀ ਹੈ ਕਿ ਸਾਡੀ ਮੁਰਾਦ ਜਿਹੜੀ ਇਸ ਘਰ ਦੇ ਵਿੱਚ ਜਾ ਕੇ ਪੂਰੀ ਹੋ ਸਕਦੀ ਹੈ। ਵੀ ਜੀ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ, ਗੁਰੂ ਦਾ ਘਰ, ਅੱਲਾ ਦਾ ਘਰ ਇੰਨਾ ਵੱਡਾ ਹੈ, ਠੀਕ ਹੈ,
ਉਹਦੇ ਲਈ ਤੁਸੀਂ ਅਗਰ ਅੰਦਰ ਦੀ ਸੋਚ ਨਾਲ ਉਸ ਨੂੰ ਕੋਈ ਵੀ ਫਰਿਆਦ ਕਰੋ, ਦਿਲ ਦੀ ਸੋਚ ਨਾਲ, ਦਿਖਾਵੇ ਵਾਲੀ ਸੋਚ ਨਾਲ ਨਹੀਂ, ਦਿਲ ਦੀ ਸੋਚ ਨਾਲ ਤੁਸੀਂ ਕੋਈ ਵੀ ਫਰਿਆਦ ਕਰੋਗੇ, ਕੋਈ ਵੀ ਅਰਦਾਸ ਕਰੋਗੇ, ਉਸ ਨੇ ਪੂਰੀ ਕਰਨੀ ਹੀ ਕਰਨੀ ਹੈ। ਇਹ ਸ਼ਾਹਰਾਗ ਤੋਂ ਨੇੜੇ ਆ ਜੀ, ਰੱਬ ਦੀ ਜ਼ਾਤ ਸ਼ਾਹਰਾਗ ਤੋਂ ਨੇੜੇ ਆ। ਬਿਲਕੁਲ। ਲੇਕਿਨ ਅਸੀਂ ਇੱਥੇ ਤੱਕ ਵੀ ਪਹੁੰਚ ਜਾਈਏ ਤਾਂ ਉਹ ਗੱਲ ਬਣ ਜਾਂਦੀ ਹੈ। ਪਰ ਅਸੀਂ ਕਹਿੰਦੇ ਹਾਂ ਨਹੀਂ, ਪਹਿਲੇ ਸਾਡਾ ਹਿਸਾਬ ਨਾ ਛੜਾ ਦੂਸਰਾ ਹੈ। ਅਸੀਂ ਕਹਿੰਦੇ ਹਾਂ ਕਿ ਨਹੀਂ, ਅਗਰ ਉਹ ਕਰੇਗਾ ਤੇ ਅਸੀਂ ਉਹਨੂੰ ਮੰਨਦੇ ਹਾਂ। ਇੱਕ ਇਹ ਸੋਚ ਬਣ ਗਈ ਕਿ ਅਗਰ ਉਹ ਸਾਡੀ ਮੰਨਦਾ ਹੈ, ਕਿ ਉਹ ਨਾ ਕੀ ਕਹਿੰਦੇ ਨੇ, ਗਿਵ ਐਂਡ ਟੇਕ ਵਾਲਾ ਕੰਮ ਅਸੀਂ ਰੱਬ ਨਾਲ ਵੀ ਕਰਨਾ ਸ਼ੁਰੂ ਕਰਤਾ ਹੈ। ਤੇ ਉਹ ਅੱਜ ਇੱਕ ਜਿਹੜਾ ਦੁਨਿਆਵੀ 'ਚ ਨਾ, ਜਿਸ ਕਰਕੇ ਉਹ ਜਿਹੜੀ ਮੁਰਾਦ ਤੁਸੀਂ ਗੱਲ ਕੀਤੀ ਕਿ ਇੱਥੇ ਤੱਕ ਵੀ ਪਹੁੰਚ ਜਾਏ ਤੇ ਬਹੁਤ ਹੈ, ਉਹ ਨਹੀਂ ਪਹੁੰਚ ਪਾਉਂਦੀ। ਅੱਲਾ ਆਖਰੀ ਉਮੀਦ ਨਹੀਂ ਜੀ, ਬਲਕਿ ਪੱਕਾ ਯਕੀਨ ਆ। ਪੱਕਾ ਯਕੀਨ ਹੈ, ਬਿਲकुल है। देखो ਅੱਜ ਉਸ ਤੋਂ ਉੱਪਰ ਕੋਈ ਸ਼ਕਤੀ ਨਹੀਂ ਹੈ, ਠੀਕ ਹੈ ਨਾ। ਤੁਹਾਡੀ ਇੱਛਾ ਹੋਵੇ, ਮੈਂ ਇੱਕ ਨਾ ਛੋਟਾ ਜਿਹਾ ਐਗਜ਼ਾਮਪਲ ਦਵਾਂਗਾ। ਅੱਜ ਨਾ ਅਗਰ ਛੋਟਾ ਬੱਚਾ ਹੁੰਦਾ ਨਾ 6 ਮਹੀਨੇ ਦਾ, ਸਾਲ ਦਾ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਉਹਦੀ ਮਾਂ ਨੂੰ ਪਤਾ ਹੈ ਕਿ ਇਹਨੂੰ ਭੁੱਖ ਲੱਗੀ ਹੈ, ਇਹਨੇ ਪੋਟੀ ਆਈ ਹੈ, ਇਹਨੂੰ ਸੂਸੂ ਆਇਆ, ਇਹਨੇ ਦੁੱਧ ਪੀਣਾ, ਇਹਨੇ ਇਹ ਕਰਨਾ, ਇਹਨੇ ਕਰਨਾ, ਕੋਈ ਫਿਕਰ ਨਹੀਂ ਹੁੰਦੀ। ਬੱਚੇ ਨੂੰ ਇੱਕ ਵੀ ਫਿਕਰ ਹੋਈ ਉਹਦਾ ਕੋਈ ਕੰਮ ਰੁਕਿਆ ਨਹੀਂ, ਰੁਕਿਆ ਨਾ। ਕਿਉਂ? ਉਹਨੇ ਸਾਰਾ ਕੁਝ ਆਪਣੇ ਮਾਂ ਤੇ ਛੱਡਿਆ ਹੈ। ਜਿਸ ਦਿਨ ਬੱਚਾ ਸਿਆਣਾ ਹੁੰਦਾ ਨਾ, ਠੀਕ ਹੈ ਨਾ, ਸਿਰ ਤੇ ਅਸੀਂ ਹੁਣ ਸਿਆਣੇ ਹੋ ਗਏ ਹਾਂ। ਬਸ ਸਿਰਫ ਇਹ 100 ਗੱਲਾਂ ਦੀ ਜਿਹੜੀ ਗੱਲ ਮੈਂ ਕਹਿਣਾ ਚਾਹਾਂਗਾ। ਬਿਲਕੁਲ ਇਹ ਸਹੀ ਗੱਲ ਹੈ। 100 ਹੱਥ ਰੱਸਾ ਸਿਰੇ ਤੇ ਗੰਢ, ਇਹੀ ਗੱਲ ਹੈ ਜੀ ਕਿ ਅਸੀਂ ਆਪਣੀ ਸੋਚ ਨਾਲ ਚੱਲਦੇ ਹਾਂ ਵੀ ਐਦਾਂ ਹੋਣਾ ਚਾਹੀਦਾ ਤੇ ਫਿਰ ਠੀਕ ਹੋਣਾ। ਤੇ ਜਦੋਂ ਨਹੀਂ ਸਮਝ ਹੁੰਦੀ ਉਦੋਂ ਅੱਲਾ ਦੀ ਜ਼ਾਤ ਜਿਹੜੀ ਉਹ ਆਪਣੇ ਹਿਸਾਬ ਨਾਲ ਬੰਦੇ ਨੂੰ ਚਲਾਉਂਦੀ ਆ। ਕਿੰਨੇ ਬੰਦੇ ਲੈ ਕੇ ਆਏ ਜੀ ਜੱਥਾ? ਕਿੰਨੇ ਬੰਦੇ ਦਾ ਆਇਆ ਜੀ? 121 ਬੰਦਿਆਂ ਦਾ ਜੱਥਾ ਆਇਆ ਹੈ। ਇਸ ਵਾਰ ਥੋੜੀ ਜਿਹੀ ਨਮੋਸ਼ੀ ਹੋਈ ਹੈ ਕਿ ਵੀਜ਼ਾ ਜਿਹੜਾ ਹੈ ਸਾਨੂੰ ਪ੍ਰੋਪਰ ਨਹੀਂ ਦਿੱਤਾ ਗਿਆ, ਦਿਨ ਵੀ ਘਟਾਤੇ ਗਏ। ਤੇ ਤਾਂ ਕਿ ਔਰ ਇਹ ਨਮੋਸ਼ੀ ਜ਼ਰੂਰ ਰਹੀ ਹੈ ਕਿ ਸੰਗਤਾਂ ਸਾਰੇ ਗੁਰਦੁਆਰਿਆਂ ਦੇ ਵੀ ਦਰਸ਼ਨ ਨਹੀਂ ਕਰ ਪਾ ਰਹੀਆਂ। ਤੇ 180 ਦੇ ਕਰੀਬ ਅਪਲਾਈ ਕੀਤਾ ਸੀਗਾ ਤੇ 140 ਦੇ ਕਰੀਬ ਬੰਦੇ ਆਏ ਨੇ ਇਸ ਟਾਈਮ। ਤੁਹਾਨੂੰ ਬਾਗਾ ਟੱਪਣ ਤੋਂ ਲੈ ਕੇ ਇੱਥੇ ਤੱਕ ਕੋਈ ਕਿਸੇ ਕਿਸਮ ਦੀ ਮੁਸ਼ਕਲਾਤ ਆਈ? ਸਰ ਇੱਕ ਚੀਜ਼ ਮੈਂ ਜ਼ਰੂਰ ਕਵਾਂਗਾ, ਮੇਰੇ ਨਾਲ ਇੱਥੇ ਮੁਨੀਰ ਹੁਸ਼ਿਆਰਪੁਰੀ ਜੀ ਬੈਠੇ ਨੇ। ਪਿਛਲੀ ਵਾਰ ਇੱਕ ਵੀਰ ਨੇ ਇੰਟਰਵਿਊ ਲਿਆ ਸੀਗਾ ਤੇ ਉੱਥੇ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਨਾ ਇੱਕ ਬੜੀ ਵਧੀਆ ਗੱਲ ਕੀਤੀ ਸੀ। ਉਹ ਕਹਿੰਦੇ ਜੋ ਜੱਫੀ ਦਾ ਸਵਾਦ ਇੱਥੇ ਮਿਲਦਾ ਹੈ ਨਾ, ਉਹ ਜੱਫੀ ਦਾ ਸਵਾਦ ਉਸ ਪੰਜਾਬ ਵਿੱਚ ਨਹੀਂ ਮਿਲਦਾ। ਜੋ ਪਿਆਰ ਮਿਲਦਾ ਇੱਥੇ, ਇਹ ਮਾਣ ਸਾਨੂੰ ਵੀ ਲੱਗਦਾ ਹੈ ਕਿ ਇੱਥੇ ਇੰਨਾ ਮਾਣ ਸਤਿਕਾਰ ਦੁਨੀਆ 'ਚ ਭਾਵੇਂ ਜੋ ਮਰਜ਼ੀ ਕਹਿਣ, ਲੇਕਿਨ ਜਿਹੜਾ ਇੱਥੇ ਇੱਕ ਵਾਰੀ ਆ ਜਾਂਦਾ ਨਾ, ਜੋ ਇੱਥੇ ਜੱਫੀ ਦਾ ਪਿਆਰ ਲੈ ਕੇ ਜਾਂਦਾ ਨਾ, ਉਹ ਸਾਰੀ ਜ਼ਿੰਦਗੀ ਜਿਹੜਾ ਨਾ ਉਹ ਨਹੀਂ ਭੁੱਲਦਾ। ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹਦੇ ਬਾਰੇ ਕੀ ਕਹਿਣਗੇ? ਸਰ ਦੇਖੋ, ਉਹ ਸਾਨੂੰ ਮਾਣ ਦਿੰਦੀ ਹੈ, ਜੀ ਕਰਕੇ ਬੁਲਾਉਂਦੀ ਹੈ। ਮਤਲਬ ਇੱਕ ਬੱਚਾ ਵੀ ਹੁੰਦਾ ਤੇ ਉਹਨੂੰ ਵੀ ਜੀ ਕਰਕੇ ਬੁਲਾਉਂਦੀ ਹੈ, ਚੰਗਾ ਲੱਗਦਾ। ਤੇ ਇਹਨਾਂ ਦੀ ਕਹਾਣੀ 'ਚ ਫੂਕ ਮਾਰ ਦਿਆ ਕਰੋ ਕਿ ਸਾਡੇ ਪਾਕਿਸਤਾਨੀਆਂ ਨਾਲ ਵੀ ਚੰਗਾ ਬੋਲਿਆ ਕਰਨ। ਦੇਖੋ ਇਸ ਬਾਰੇ ਤੇ ਦੇਖੋ, ਮੈਂ ਇੱਥੇ ਰਹਿੰਦਾ ਨਹੀਂ ਹਾਂ ਤੇ ਮੈਂ ਦੁਬਾਰਾ ਵੀ ਆਣਾ ਹੈ ਤੇ ਮੇਰੀ ਤੇ ਸਾਂਝ ਇਹਨਾਂ ਨਾਲ ਹੋਣੀ, ਪਰ ਪਿਆਰ ਵੀ ਦਿੰਦੇ ਨੇ, ਇੱਜ਼ਤ ਮਾਣ ਵੀ ਕਰਦੇ ਨੇ। ਔਰ ਖਾਸ ਕਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਉੱਥੋਂ ਦੀ ਲੇਡੀਜ਼ ਆਉਂਦੀਆਂ ਨੇ, ਉਹਨਾਂ ਨੂੰ ਜਿੰਨਾ ਮਾਣ ਸਤਿਕਾਰ ਨਾਲ ਇਹ ਬੁਲਾਉਂਦੇ ਨੇ, ਦਿਲ ਨੂੰ ਖੁਸ਼ੀ ਮਿਲਦੀ ਹੈ। ਇਹ ਤਾਂ ਜੀ ਅਸੀਂ ਸ਼ੁਕਰ ਦੇ ਤੌਰ ਤੇ ਗੱਲ ਕੀਤੀ, ਬਾਕੀ ਸਾਨੂੰ ਇਹਨਾਂ ਤੇ ਮਾਣ ਆ। ਸਾਡਾ ਸੀਨਾ ਉਦੋਂ ਚੌੜਾ ਹੋ ਜਾਂਦਾ ਜਦੋਂ ਤੁਸੀਂ ਆ ਕੇ ਗੱਲ ਕਹਿ ਦਿੰਦੇ ਆ ਕਿ ਸਾਡੇ ਜਿਹੜੇ ਬੰਦੇ ਆ, ਅਦਾਰਿਆਂ ਦੇ ਬੰਦੇ ਆ, ਸਾਡੀ ਸਿਕਿਉਰਿਟੀ ਦੇ ਬੰਦੇ ਆ, ਇਹ ਤੁਹਾਡੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਤਾਂ ਸਾਡਾ ਇੱਥੇ ਸੀਨਾ ਚੌੜਾ ਹੋ ਜਾਂਦਾ ਆ। ਇਹ ਤਾਂ ਸਾਡੇ ਭਾਈ, ਅਸੀਂ ਸ਼ੁਕਰ ਮਜ਼ਾਕ ਇਹਨਾਂ ਨਾਲ ਕਰ ਲਈਦਾ। ਅੱਛਾ, ਬਾਕੀ ਸਾਨੂੰ ਇਹ ਦੱਸੋ ਕਿ ਤੁਸੀਂ ਇੰਡੋ ਪਾਕ ਦੇ ਜਿਹੜੇ ਨਾ ਹੁਣ ਹਾਲਾਤ ਜਿਹੜੇ ਨਾ ਕੁਝ ਸਾਲਾਂ ਤੋਂ ਬਿਹਤਰ ਹੋ ਰਹੇ ਆ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਪਹਿਲੇ ਪੋਸੀਬਲ ਨਹੀਂ ਸੀ ਉਹ ਹੋ ਰਹੀਆਂ ਆ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੋਵਾਂ ਮੁਲਕਾਂ ਦੇ ਆਵਾਮ ਨੂੰ, ਦੋਵਾਂ ਮੁਲਕਾਂ ਦੀ ਗੌਰਮੈਂਟ ਨੂੰ, ਕਿ ਕੀ ਕਰਨਾ ਚਾਹੀਦਾ ਜਿਹਦੇ ਨਾਲ ਆਪਾਂ ਨੇੜੇ ਹੋ ਜਾਈਏ, ਘੜਤਣਾ ਮੁੱਕ ਜਾਣ? ਦੇਖੋ, ਮੈਂ ਨਾ ਇੱਕ ਚੀਜ਼, ਚਲੋ ਇਹ ਨਾ ਤੁਸੀਂ ਸਿਆਸਤਦਾਨਾਂ ਨਾਲ ਹੀ ਗੱਲ ਕੀਤੀ ਤੇ ਉਹਦੇ ਨਾਲ ਥੋੜਾ ਜਿਹਾ ਸਾਡਾ ਵਾਸਤਾ ਜਿਹੜਾ ਦੂਰ ਦੂਰ ਤੱਕ ਹੈ, ਪਰ ਮੈਂ ਇੱਕ ਗੱਲ ਨਾ ਜ਼ਰੂਰ ਕਹਿਣਾ ਚਾਹਾਂਗਾ। ਇਹ ਸਿਆਸਤਦਾਨਾਂ ਦੀ ਗੱਲ ਨਹੀਂ ਜੀ, ਇਹ ਇਨਸਾਨਾਂ ਦੀ ਗੱਲ ਆ। ਮੈਂ ਨਹੀਂ ਉਹੀ ਗੱਲ ਤੇ ਆ ਰਿਹਾ ਵਾਂ। ਦੇਖੋ, ਅੱਜ ਜਦੋਂ ਮੁਲਕ ਦੇ 2 ਟੁਕੜੇ ਹੋਏ ਤੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪੰਜਾਬੀਆਂ ਨੂੰ ਹੋਇਆ, ਠੀਕ ਹੈ। ਦੋ ਪੰਜਾਬੀ ਭਰਾਵਾਂ ਦੇ ਜਿਹੜੇ ਨੇ ਨਾ, ਉਹ ਅਲੱਗ ਹੋਏ। ਤੇ ਉਹਦੇ ਵਾਸਤੇ ਅਗਰ ਸਰਕਾਰਾਂ ਚੰਗੇ ਕੰਮ ਕਰਦੀਆਂ ਨੇ, ਜਿਵੇਂ ਕਰਤਾਰਪੁਰ ਲਾਂਘਾ ਖੁੱਲ੍ਹਿਆ, ਇੱਕ ਬਹੁਤ ਵੱਡਾ ਸੁਨੇਹਾ ਗਿਆ। ਅਸੀਂ ਵੀ ਜਦੋਂ ਮੈਂ ਦੱਸ ਰਿਹਾ, ਜਦੋਂ ਵੀ ਸਾਨੂੰ ਦਰਸ਼ਨਾਂ ਦੇ ਅਦਾਰਿਆਂ ਵਾਸਤੇ ਵੀਜ਼ੇ ਚਾਹੀਦੇ ਹੁੰਦੇ ਨੇ, ਸਾਨੂੰ ਇਸ ਵਾਰੀ ਸ਼ਾਇਦ ਥੋੜ੍ਹੀ ਜਿਹੀ ਇਹਨਾਂ ਨੇ
ਪ੍ਰੋਬਲਮ ਆਈ ਕੀ ਅਫਸਰਾਂ ਸਨ ਉਹ ਸਾਨੂੰ ਨਹੀਂ ਪਤਾ, ਜੋ ਟੈਕਨੀਕਲ ਇਹਨਾਂ ਦੀ ਪ੍ਰੋਬਲਮ ਸੀ, ਲੇਕਿਨ ਸਾਨੂੰ ਜੋ ਮਿਲਦਾ ਹੈ ਜੋ ਔਰ ਇਹ ਸੁਨੇਹਾ ਉੱਥੇ ਜਾਂਦਾ ਹੈ। ਅਸੀਂ ਜਿੰਨਾ ਮਰਜ਼ੀ ਕਹੀਏ ਇਹ ਜਿਹੜਾ ਚੰਗਾ ਸੁਨੇਹਾ ਹੈ ਇਹ ਦੋਨੋਂ ਦੇਸ਼ਾਂ ਦੇ ਵਿੱਚ, ਦੋਨੋਂ ਮੁਲਕਾਂ ਦੇ ਵਿੱਚ, ਹੁਣ ਜਿਵੇਂ ਇਹ ਵੀਡੀਓ ਹੈ ਸੰਸਾਰ ਭਰ ਦੇ ਮੁਲਕਾਂ 'ਚ ਜਾਣੀ ਹੈ, ਲੋਕਾਂ ਨੇ ਦੇਖਣੀ ਹੈ ਤੇ ਲੋਕਾਂ ਨੂੰ ਵੀ ਲੱਗਦਾ ਹੈ, ਮਾਣ ਹੁੰਦਾ ਹੈ ਕਿ ਔਰ ਮੈਂ ਵੀ ਇੱਕ ਜ਼ਰੂਰ ਕਹਾਂਗਾ ਕਿ ਇਹ ਇੱਕ ਭਰਾਵਾਂ ਦੀ ਸਾਂਝ ਹੈ। ਸਿਆਸਤਦਾਨਾਂ ਨੇ ਕਿਤੇ ਨਾ ਕਿਤੇ ਇਸ ਸਾਂਝ ਵਿੱਚ ਸਿਆਸਤ ਕੀਤੀ ਹੈ, ਪਰ ਅੱਜ ਵੀ ਜਿਹੜੇ ਦਿਲ ਨੇ ਪੰਜਾਬੀਆਂ ਦੇ ਕਿਤੇ ਨਾ ਕਿਤੇ ਅੱਜ ਵੀ ਉਹ ਇੱਕੋ ਹੀ ਹੈਗੇ ਨੇ। ਬਿਲਕੁਲ ਜੀ, ਸੱਟ ਵੱਜਣੀ ਚਾਹੀਦੀ ਥੋੜੀ ਜੀ, ਉਹਦੇ ਨਾਲ ਫਿਰ ਬੰਦੇ ਨੂੰ ਥੋੜਾ ਜਿਹਾ ਕਈ ਵਾਰੀ ਪਿਛਲੀਆਂ ਗੱਲਾਂ ਇਹ ਵੀਡੀਓ ਦੇ ਰਾਹੀਂ ਜਿਹੜੇ ਅਸੀਂ ਬਜ਼ੁਰਗਾਂ ਦੇ ਇੰਟਰਵਿਊ ਕਰੀਦੇ ਆ, ਬਜ਼ੁਰਗਾਂ ਨੇ ਜਦੋਂ ਕਿਸੇ ਦੇ ਜ਼ਿਕਰ ਕੀਤੇ ਆ ਕਿ ਸਾਡਾ ਫਲਾਨਾ ਸਿੱਖ ਜਿਹੜਾ ਸਰਦਾਰ ਸਾਡਾ ਭਾਈ ਬਣਿਆ ਸੀਗਾ, ਇਸ ਤਰ੍ਹਾਂ ਇਹਨਾਂ ਚੀਜ਼ਾਂ ਨਾਲ ਨਵੀਂ ਨਸਲ ਨੂੰ ਬੜਾ ਫਰਕ ਪਿਆ। ਉਹਨਾਂ ਨੇ ਕਿਹਾ ਯਾਰ ਸਾਡੇ ਤੇ ਪੁਰਖਿਆਂ ਦੀ ਬੜੀ ਸਾਂਝ ਸੀਗੀ, ਔਰ ਬਿਲਾਸ਼ੁਬਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹ ਨੇੜੇ ਹੋਏ ਆ। ਸਾਡੀ ਆਪਣੇ ਚੈਨਲ ਦੇ ਰਾਹੀਂ ਆਪਣੀ ਹਰ ਵੀਡੀਓ ਦੇ ਵਿੱਚ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਸ ਕੜੱਤਰ ਨੂੰ ਖਤਮ ਕਰਕੇ ਮੁਹੱਬਤ 'ਚ ਬਦਲੀਏ, ਤਾਂ ਕਿ ਸਾਡੀ ਜਿਹੜੀ ਨਸਲ ਆ ਨਾ 70 ਸਾਲ ਜਿਹੜੇ ਆਪਾਂ ਨਾ ਜ਼ਾਇਆ ਕਰ ਦਿੱਤੇ। 5 ਸਾਲਾਂ ਤੱਕ ਹਾਲਾਤ ਠੀਕ ਹੋ ਰਹੇ, ਲੇਕਿਨ ਉਸ ਤੋਂ ਪਿਛਲੇ 70 ਸਾਲ ਮੀਡੀਆ ਦੀ ਨਜ਼ਰ, ਮੀਡੀਆ ਦੀ ਜਿਹੜੀ ਇੱਕ ਗਲਤ ਕਵਰੇਜ ਸੀ, ਗਲਤ ਰਿਪੋਰਟਿੰਗ ਸੀਗੀ, ਉਹਦੀ ਨਜ਼ਰ ਹੋ ਗਈ, ਜਿਹਦੇ ਨਾਲ ਸਾਡਾ ਬਹੁਤ ਸਾਰਾ ਕੀਮਤੀ ਜਿਹੜਾ ਟਾਈਮ ਸੀਗਾ ਨੇੜੇ ਹੋਣ ਦਾ, ਇੱਕ ਦੂਜੇ ਤੋਂ ਫਾਇਦਾ ਲੈਣ ਦਾ, ਆਪਾਂ ਇੱਕ ਦੂਜੇ ਨਾਲ ਤਜਾਰਤ ਕਰੀਏ, ਉਹਦੇ ਵਿੱਚ ਸਾਡੇ ਬਹੁਤ ਸਾਰੇ ਫਾਇਦੇ ਆ ਜਿਹੜੇ ਬਾਹਰ ਦੀਆਂ ਤਾਕਤਾਂ ਨੂੰ ਕਬੂਲ ਨਹੀਂ ਹੈਗੇ। ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਸਾਲ ਮਹਿਰੂਮ ਰਹਿ ਗਏ, ਲੇਕਿਨ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਚੀਜ਼ਾਂ 'ਤੇ ਗੌਰ ਕਰਨਾ ਚਾਹੀਦਾ। ਔਰ ਜਿਹੜੀ ਕੌਮ ਦੋਵਾਂ ਸਾਈਡਾਂ ਦੀ ਆਪਣੀ ਆਵਾਮ ਆ, ਇਹਨਾਂ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਆਪਣੀ ਨਸਲ ਨੂੰ ਇਹ ਗੱਲ ਸਮਝਾਉਣੀ ਚਾਹੀਦੀ ਕਿ ਸਾਡੀ ਜ਼ਬਾਨ ਇੱਕ, ਸਾਡਾ ਕਲਚਰ ਇੱਕ, ਸਾਡੀਆਂ ਸਾਰੀਆਂ ਚੀਜ਼ਾਂ ਸਾਂਝੀਆਂ, ਅਸੀਂ ਇੱਕ ਦੂਜੇ ਦੇ ਵਿੱਚੋਂ ਇੱਧਰ ਉੱਧਰ ਹੋਏ ਆ, ਸਾਨੂੰ ਫਿਰ ਨੇੜੇ ਹੋ ਕੇ ਇਹਨਾਂ ਚੀਜ਼ਾਂ ਦਾ ਜਿਹੜੇ ਲੋਕ ਦੂਸਰੇ ਫਾਇਦਾ ਚੁੱਕਦੇ ਹੋ, ਸਾਨੂੰ ਆਪਾਂ ਇੱਕ ਦੂਜੇ ਨੂੰ ਫਾਇਦਾ ਦੇਣਾ ਚਾਹੀਦਾ ਜੀ। ਇਹਦੇ ਵਿੱਚ ਮੈਂ ਇੱਕ ਜ਼ਰੂਰ ਗੱਲ ਕਹਾਂਗਾ ਕਿ ਜਿਹੜੀ ਚੀਜ਼ ਮੈਂ ਮਹਿਸੂਸ ਕਰਦਾ ਕਿ ਸਾਨੂੰ ਕਿਤੇ ਨਾ ਕਿਤੇ ਮੀਡੀਆ ਜਿਹੜਾ ਹੈ ਉਸ ਨੂੰ ਇੱਕ ਚੰਗਾ ਰੋਲ ਨਿਭਾਉਣਾ ਚਾਹੀਦਾ ਹੈ, ਜਿਸ ਨਾਲ ਜਿਹੜੀ ਗੱਲ ਤੁਸੀਂ ਸੋਚ ਰੱਖ ਰਹੇ ਹੋ, ਹਰ ਇੱਕ ਮੈਂ ਕਹਿੰਦਾ ਰੱਬ ਦੇ ਬੰਦੇ ਦੀ, ਭਾਵੇਂ ਉਹ ਸੰਸਾਰ ਵਿੱਚ ਕਿੱਥੇ ਵੀ ਬੈਠਾ ਹੈ, ਉਹਦੀ ਇੱਕ ਚੰਗੀ ਸੋਚ ਹੈ। ਉਹ ਵੀ ਸੋਚ ਨੂੰ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਅੱਜ ਅਗਰ ਮੀਡੀਆ ਚੰਗੀ ਸੋਚ ਰੱਖ ਕੇ ਚੰਗੇ ਵਿਚਾਰ ਅਗਰ ਸੰਗਤ ਤੱਕ, ਆਵਾਮ ਤੱਕ ਪਹੁੰਚਾਏਗਾ ਤਾਂ ਇਨਸ਼ਾਅੱਲਾ ਗੁਰੂ ਸਾਹਿਬ ਜ਼ਰੂਰ ਚਾਹਣਗੇ ਕਿ ਜਿਹੜੀ ਇਹ ਇਕਜੁੱਟਤਾ ਹੋ ਰਹੀ ਹੈ, ਇਹ ਇਕਜੁੱਟਤਾ ਹੋਰ ਵਧੀਆ ਹੋ ਸਕੇਗੀ। ਸ਼ਾਹ ਸਾਹਿਬ ਨੇ ਜੀ ਸੋਚ ਦੀ ਗੱਲ ਕੀਤੀ ਹੈ, ਤੇ ਸੋਚ ਜਿਹੜੀ ਨਾ ਬਦਲਣੀ ਜ਼ਰੂਰੀ ਹੁੰਦੀ ਹੈ। ਸੋਚ ਖਰੀਦਣ ਦਾ ਰਿਵਾਜ ਚੱਲ ਪਿਆ ਸਾਡੇ ਇੱਥੇ, ਜਿਹੜਾ ਨਾ ਓਵਰਆਲ ਜਿਹੜਾ ਨਾ ਸੋਚ ਨੂੰ ਖਰੀਦਦੇ ਆ, ਮੁਖਤਲਿਫ ਕਿਸਮ ਦੇ ਪੈਕੇਜ ਦੇ ਕੇ, ਲਾਲਚ ਦੇ ਕੇ, ਔਰ ਵਕਤੀ ਲਾਲਚ ਹੁੰਦਾ, ਉਹਦੇ ਨਾਲ ਤੁਸੀਂ ਆਪਣਾ ਨੁਕਸਾਨ ਕਰਦੇ ਹੋ। ਇਸ ਕਰਕੇ ਸੋਚ ਬਦਲੋ ਔਰ ਪੋਜ਼ੀਟਿਵ ਸਾਈਡ ਨੂੰ ਲੈ ਕੇ ਜਾਓ, ਔਰ ਲੌਂਗ ਟਰਮ ਜਿਹੜਾ ਨਾ ਉਹਦਾ ਥੋੜ੍ਹਾ ਫਾਇਦਾ ਲੈਣ ਦੀ ਕੋਸ਼ਿਸ਼ ਕਰੋ। ਇਨਸ਼ਾਅੱਲਾ ਅਸੀਂ ਆਪਣੇ ਕਿਸੇ ਹੋਰ ਪ੍ਰੋਗਰਾਮ 'ਚ ਕਿਸੇ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।